ਸਰ ਤੁਸੀਂ ਸ਼ੁਰੂ ਤੋਂ ਇੱਕ ਗੱਲ ਕੀਤੀ ਬਹੁਤ ਜ਼ਬਰਦਸਤ ਕਿ ਕਾਰੀ ਜਿਹੜਾ ਹੈਗਾ ਨਾ ਉਹ ਖਤਮ ਹੁੰਦਾ ਜਾ ਰਿਹਾ। ਅਗਰ ਕੋਈ ਵੀ ਜ਼ੁਬਾਨ ਸਾਡੇ ਉੱਪਰ ਡੋਮੀਨੇਟ ਕਰ ਰਹੀ ਹੈ ਜਾਂ ਸਾਡੇ ਉੱਪਰ ਉਹਦੀ ਇਜਾਰਾਦਾਰੀ ਹੈਗੀ ਤੇ ਇਹਦਾ ਮਤਲਬ ਇਹ ਹੈਗਾ ਕਿ ਉਹਦੇ ਵਿੱਚ ਕੋਈ ਨਾ ਕੋਈ ਤੇ ਖਾਸੀਅਤ ਹੈ ਵਾ ਜਾਂ ਉਹਨੇ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਬੁਲੰਦ ਰੱਖਿਆ। ਜਿਸ ਤਰ੍ਹਾਂ ਅਗਰ ਅਸੀਂ ਅੰਗਰੇਜ਼ੀ ਦੀ ਗੱਲ ਕਰ ਲਈਏ ਤਾਂ ਜਦੀਦ ਅਲੂਮ ਜਿੰਨਾ ਵੀ ਹੈਗਾ ਉਹ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਹੈਗਾ। ਤੁਸੀਂ ਨਹੀਂ ਸਮਝਦੇ ਹੈਗੇ ਕਿ ਸਾਨੂੰ ਅੰਗਰੇਜ਼ੀ ਜ਼ੁਬਾਨ ਦਾ ਜਿਹੜਾ ਜਦੀਦ ਅਲੂਮ ਹੈਗਾ ਉਹਦਾ ਤਰਜਮਾ ਕਰਨਾ ਚਾਹੀਦਾ ਹੈਗਾ। ਹੁਣ ਅਗਰ ਇੱਕ ਬੱਚਾ ਵਾ ਉਹ ਸਾਈਕੋਲੋਜੀ ਪੜ੍ਹਨ ਵਾਸਤੇ ਯੂਨੀਵਰਸਿਟੀ ਜਾਂਦਾ, ਉਹ ਜਦੋਂ ਕਿਤਾਬ ਖੋਲ੍ਹਦਾ ਉਹਨੂੰ ਸਭ ਤੋਂ ਵੱਡੀ ਮੁਸ਼ਕਲ ਹੀ ਇਹ ਆਉਂਦੀ ਕਿ ਉਹਦੇ ਅੱਗੇ ਅੰਗਰੇਜ਼ੀ 'ਚ ਪਿਆ ਹੁੰਦਾ ਸਾਰਾ ਇਲਮ। ਉਹ ਸਾਰੇ YouTube ਖੋਲ੍ਹ ਲੈਂਦਾ, ਉਹ ਗੂਗਲ ਖੋਲ੍ਹ ਲੈਂਦਾ, ਉਹਨੂੰ ਉਹ ਕਿਤਾਬ ਉਰਦੂ 'ਚ ਜਾਂ ਪੰਜਾਬੀ 'ਚ ਨਹੀਂ ਮਿਲਦੀ। ਅਸੀਂ ਇਸ ਅਲੂਮ ਨੂੰ ਪੰਜਾਬੀ 'ਚ ਤਰਜਮਾ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈਗਾ? ਸਰ, ਅਗਰ ਪਾਕਿਸਤਾਨ ਦੀ ਟੋਟਲ ਪਾਪੂਲੇਸ਼ਨ ਨੂੰ ਅਸੀਂ 2 ਹਿੱਸਿਆਂ 'ਤੇ ਤਕਸੀਮ ਕਰ ਲਈਏ ਨਾ ਜੀ, 35 ਸਾਲ ਤੋਂ ਜਾਂ 40 ਸਾਲ ਵੀ ਲਾ ਲਓ, 40 ਸਾਲ ਤੋਂ ਥੱਲੇ 40 ਸਾਲ ਤੋਂ ਉੱਪਰ ਅਗਰ ਡਿਵਾਈਡ ਕਰ ਰਹੇ ਹਾਂ ਅਸੀਂ ਜੀ, 40 ਸਾਲ ਜਾਂ 35 ਸਾਲ ਤੋਂ ਥੱਲੇ ਵਾਲੇ ਲੋਕ ਜਿਹੜੇ ਉਹ ਮੈਟ੍ਰਿਕ ਘੱਟ ਆ, ਜਿਹੜੇ ਉੱਪਰ ਵਾਲੇ ਆ ਉਹ ਮੈਟ੍ਰਿਕ ਜ਼ਿਆਦਾ ਹੈ। ਠੀਕ, ਇਹ ਤੁਹਾਡੀ ਔਨ ਦ ਰਿਕਾਰਡ ਠੀਕ, ਤੁਸੀਂ ਆਪਣਾ ਗੂਗਲ ਕਰ ਸਕਦੇ ਆ ਜਾਂ ਆਪਣੇ ਕਿਸੇ ਵੀ ਆਪਣਾ ਮਿਨਿਸਟਰੀ ਤੋਂ ਰਿਕਾਰਡ ਲੈ ਚੈੱਕ ਕਰ ਸਕਦੇ। ਉਹਦੀ ਕੀ ਵਜ੍ਹਾ ਸੀ? ਉਹਦੀ ਵਜ੍ਹਾ ਇਹੀ ਬਣਦੀ ਆ ਕਿ ਸਾਡੀ ਜਿਹੜੀ ਆ ਐਜੂਕੇਸ਼ਨ, ਕੋਈ ਵੀ ਬੱਚਾ ਇੱਕ ਦੂਸਰੀ ਚੀਜ਼ ਸਿੱਖਣ ਵਾਸਤੇ ਉਹਨੂੰ ਪਹਿਲੀ ਤਾਂ ਸਿੱਖਣੀ ਪੈਣੀ। ਤਰਜਮਾ ਉਦੋਂ ਤੁਸੀਂ ਕਿਸੇ ਚੀਜ਼ ਦਾ ਕਰੋਗੇ ਜਦੋਂ ਇੱਕ ਚੀਜ਼ ਤੁਹਾਡੇ ਕੋਲ ਹੋਏਗੀ। ਜੀ, ਤੁਹਾਡੇ ਕੋਲ ਬੇਸਿਕ ਚੀਜ਼ ਹੀ ਹੈ ਨਹੀਂਗੀ ਤੇ ਤਰਜਮਾ ਕਿਹੜੀ ਸ਼ੈ ਦਾ ਕਰੋਗੇ? ਠੀਕ ਹੈ। ਤੁਸੀਂ ਘਰੋਂ ਪੰਜਾਬੀ ਸਿੱਖੀ, ਸਕੂਲ ਦੇ ਵਿੱਚ ਉਰਦੂ ਸਿੱਖੀ ਆ, ਕਾਲਜ ਦੇ ਵਿੱਚ ਜਾ ਕੇ ਤੁਹਾਡੇ ਕੋਲ ਇੰਗਲਿਸ਼ ਆ ਗਈ ਹੈ, ਕਾਰੀ ਸਾਹਿਬ ਦੇ ਕੋਲੋਂ ਅਰਬੀ ਪੜ੍ਹਨੀ ਆ। ਸਾਡਾ ਸਾਰਾ ਸਿਸਟਮ ਹੀ ਕੋਲੈਪਸ ਕੀਤਾ ਪਿਆ ਔਰ ਇਹ ਕੀਤਾ ਗਿਆ ਜਾਣ ਬੁੱਝ ਕੇ ਕਿ ਇਹ ਕਿਸੇ ਤਰ੍ਹਾਂ ਨਾਲ ਉੱਪਰ ਨਾ ਆ ਜਾਣ। ਸਾਡੇ ਐਲੀਟ ਕਲਾਸ ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅੱਪਰ ਮਿਡਲ ਕਲਾਸ, ਇਹ ਬੱਚਿਆਂ ਨੂੰ ਸਾਡੇ ਬੱਚਿਆਂ 'ਚੋਂ ਹੀ ਕੱਢ ਦਿੰਦੇ ਆ। ਜਿਹੜੇ ਅਸੀਂ ਕਹਿੰਦੇ ਆ ਨਾ ਕਿ ਜੀ ਉਹਨਾਂ ਦੇ ਵੀ ਤਾਂ ਬੱਚੇ ਪੜ੍ਹਦੇ ਹੀ ਆ, ਉਹ ਪੜ੍ਹਦੇ ਇਸ ਤੋਂ, ਉਹ ਤਾਂ ਸਾਡੀ ਕਲਾਸ 'ਚੋਂ ਹੀ ਉਹਨਾਂ ਨੂੰ ਕੱਢ ਦਿੰਦੇ ਆ, ਬਾਹਰ ਭੇਜ ਦਿੰਦੇ ਆ, ਬੋਰਡਿੰਗ ਦੇ ਵਿੱਚ ਭੇਜ ਦਿੰਦੇ ਆ। ਉਹ ਬੱਚਿਆਂ ਨੂੰ ਬੱਚਿਆਂ ਦੇ ਨਾਲ ਖੇਡਣ ਵੀ ਨਹੀਂ ਦਿੰਦੇ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਖੇਡਣਾ। ਇਹ ਹੋਰ ਲੋਕ ਆ, ਤੁਸੀਂ ਹੋਰ ਲੋਕ ਆ। ਉਹ ਪੜ੍ਹਦੇ ਆ ਅਤੇ ਬਿਲਕੁਲ ਮੰਨਣ ਦੇ ਵਿੱਚ ਆਉਂਦੀ ਆ ਕਿ ਉਹਨਾਂ ਨੂੰ ਬਚਪਨ 'ਚੋਂ ਹੀ ਨਾ ਬਾਹਰ ਕੱਢ ਦਿੱਤਾ ਜਾਂਦਾ। ਸਾਡੇ ਪੋਰਸ਼ਨ ਦੇ ਵਿੱਚੋਂ, ਸਾਡੇ ਆਮ ਮਿਡਲ ਕਲਾਸ ਦੇ ਜਾਂ ਲੋਅਰ ਮਿਡਲ ਕਲਾਸ ਦੇ ਪੋਰਸ਼ਨ ਦੇ ਵਿੱਚੋਂ ਉਹਨਾਂ ਨੂੰ ਸਾਈਡ 'ਤੇ ਕਰ ਦਿੱਤਾ ਜਾਂਦਾ ਔਰ ਸਾਨੂੰ ਰੱਖਿਆ ਗਿਆ ਕਿ ਇਹਨੂੰ ਇੱਥੇ ਹੀ ਰੱਖਣਾ, ਅਦਰਵਾਈਜ਼ ਮਹਿਕੂਮ ਕਿੱਥੋਂ ਲੱਭਣੇ। ਉਹ ਬਿਲਟ ਇਨ ਉਹਨਾਂ ਦੇ ਅੰਦਰ ਮੈਮਰੀ ਫਿੱਟ ਹੋਈ ਆ ਕਿ ਜੀ ਤੁਸੀਂ ਹਾਕਮ ਆ, ਬੌਰਨ ਟੂ ਰੂਲ, ਪੈਦਾ ਹੀ ਤੁਸੀਂ ਹਕੂਮਤ ਕਰਨ ਵਾਸਤੇ ਹੋਏ ਆ। ਔਰ ਅਸੀਂ ਨਸਲ ਦਰ ਨਸਲ ਵੋਟਰ ਇਬਨੇ ਵੋਟਰ ਇਬਨੇ ਵੋਟਰ ਇਬਨੇ ਵੋਟਰ ਹਾਂ। ਅਸੀਂ ਮਹਿਕੂਮ ਹਾਂ, ਉਹ ਹਾਕਮ ਆ। ਜਦੋਂ ਹਾਕਮ ਚਾਹੁੰਦਾ ਹੀ ਨਹੀਂ ਕਿ ਇਹ ਵੀ ਕੁਛ ਬਣ ਜਾਵੇ। ਸਾਡੇ ਪਿੰਡਾਂ ਦੇ ਚੌਧਰੀ ਜਿਹੜੇ ਹੈਗੇ ਆ ਉਹ ਗੈਰ ਕਾਸ਼ਤਕਾਰ ਲਫ਼ਜ਼ ਵਰਤਿਆ ਜਾਂਦਾ ਕੰਮੀ ਜਿਨ੍ਹਾਂ ਵਾਸਤੇ। ਅਸੀਂ ਆਪਣਾ ਗੈਰ ਕਾਸ਼ਤਕਾਰ ਇੱਕ ਮਹੱਜ਼ਬ ਲਫ਼ਜ਼ ਆ। ਬੇਜ਼ਮੀਨਾ, ਐਂਡ 'ਤੇ ਸਾਰਿਆਂ ਨੂੰ ਇੱਕੋ ਜਿੰਨੀ ਜ਼ਮੀਨ ਅਲਾਟ ਹੁੰਦੀ ਹੈ ਨਾ, ਲੇਕਿਨ ਉਹ ਕਹਿੰਦੇ ਆ ਕਿ ਜੀ ਸਾਡੇ ਉਹਨਾਂ ਨੂੰ ਬੇਸ ਸਾਡੀ ਆਪਣਾ ਜ਼ਿਮੀਂਦਾਰਾ ਹੀ ਆ। ਜਾਂ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਇੱਕ ਬੰਦੇ ਨੇ ਬੜੀ ਗੱਲ ਕੀਤੀ, ਕਹਿੰਦਾ ਜ਼ਮੀਨ ਹਰ 35 ਸਾਲ ਤੋਂ ਬਾਅਦ ਆਪਣਾ ਮਾਲਕ ਬਦਲ ਲੈਂਦੀ ਹੈ, ਲੇਕਿਨ ਹਰ ਮਾਲਕ ਉਸ ਜ਼ਮੀਨ 'ਤੇ ਇੰਝ ਹੀ ਫਿਰਦਾ ਜਿੱਦਾਂ ਇਹ 35,000 ਸਾਲ ਵਾਸਤੇ ਇਹਦੀ ਹੈ। ਅਤੇ ਇਹਨਾਂ ਦਾ ਜਿਹੜਾ ਹੈ ਨਾ ਸਾਡਾ ਅਲੀਟ, ਸਾਡਾ ਹੁਕਮਰਾਨ ਤਬਕਾ, ਇਹਨੇ ਇਹਨਾਂ ਨੂੰ ਨਹੀਂ ਪੜ੍ਹਨ ਦੇਣਾ। ਉਹਨਾਂ ਨੇ ਕੋਸ਼ਿਸ਼ ਰੱਖਣੀ ਆ ਆਪਣੀ ਕਿ ਇਹ ਮਹਿਕੂਮ ਹੀ ਰਹਿਣ। ਇਹਨਾਂ ਦੀ ਸੋਚ, ਜਦੋਂ ਐਜੂਕੇਸ਼ਨ ਕੀ ਆ, ਜ਼ਿਹਨ ਦੀ ਤਬਦੀਲੀ। ਇਨਸਾਨ ਔਰ ਜਾਨਵਰ ਦੇ ਵਿੱਚ ਇੱਕੋ ਹੀ ਚੀਜ਼ ਜਿਹੜੀ ਹੈ ਨਾ
ਉਹ ਉਹਨੂੰ ਨੂੰ ਤਕਸੀਮ ਕਰਦੀ ਹੈ। ਉਹ ਸ਼ਾਹੂਰ ਸੋਚ ਅਕਲ ਦੋਨਾਂ ਨੂੰ ਦਿੱਤੀ ਹੈ ਅੱਲਾਹ ਪਾਕ ਨੇ। ਮੱਝ ਨੂੰ ਵੀ ਅਕਲ ਦਿੱਤੀ ਹੈ, ਇਨਸਾਨ ਨੂੰ ਵੀ ਅਕਲ ਦਿੱਤੀ ਹੈ। ਇਨਸਾਨ ਦੀ ਅਕਲ ਦੇ ਵਿੱਚ ਔਰ ਮੱਝ ਦੀ ਅਕਲ ਦੇ ਵਿੱਚ ਇਹ ਫਰਕ ਆ ਕਿ ਇਨਸਾਨ ਦੀ ਅਕਲ ਵੇਲੇ ਦੇ ਨਾਲ ਨਾਲ ਅਪਗ੍ਰੇਡ ਹੁੰਦੀ ਹੈ। ਜਿਵੇਂ ਆਪਣਾ ਮੋਬਾਈਲ ਸਾਡੇ ਆਪੇ ਹੀ ਹੋਏ ਸਾਨੂੰ ਵੇਚਦੇ ਆ, ਹੁਣ ਕਹਿੰਦੇ ਨਹੀਂ ਇਹਦਾ ਅਗਲਾ ਮਾਡਲ ਆ ਗਿਆ, ਇਹ ਅਪਗ੍ਰੇਡਡ ਆ, ਇਹ ਲਵੋ, ਫਿਰ ਅਗਲੇ ਸਾਲ ਅਗਲਾ ਮਾਡਲ ਆ ਜਾਂਦਾ। ਇਨਸਾਨ ਦੀ ਅਕਲ ਵੀ ਅਪਗ੍ਰੇਡ ਹੁੰਦੀ ਹੈ। ਕਿਹਾ ਜਾਂਦਾ ਕਿ ਹਰ ਪੈਦਾ ਹੋਣ ਵਾਲੀ ਨਸਲ ਜਿਹੜੀ ਪਿਛਲੀ ਨਸਲ ਆ ਉਹਦੇ ਨਾਲੋਂ ਜ਼ਿਆਦਾ ਨੌਲੇਜ ਰੱਖਦੀ ਹੈ, ਜ਼ਿਆਦਾ ਨੌਲੇਜ ਲੈ ਕੇ ਹੀ ਪੈਦਾ ਹੁੰਦੀ। ਉਹਨਾਂ ਨੇ ਤੇ ਬਣਦਾ ਵੇਖਿਆ ਨਾ ਕਿ ਟੀਵੀ ਇਹ ਕਨਸੈਪਟ ਸੀ ਕਿ ਜੀ ਟੀਵੀ ਜਿਹੜਾ ਹੈਗਾ ਬਣਿਆ ਆ, ਉਹਦੇ ਇੰਝ ਸੋਚ ਲੱਗਦੇ ਆ, ਫਿਰ ਉਹਦਾ ਰਿਮੋਟ ਆ ਗਿਆ, ਫਿਰ ਉਹ ਟੱਚ ਸਕਰੀਨ ਆ ਗਿਆ। ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਕਿ ਸਾਡੀ ਅੱਖ ਦੀ ਝਮਕਣ ਦੇ ਨਾਲ ਉਹਦਾ ਚੈਨਲ ਚੇਂਜ ਹੋਵੇ, ਅਸੀਂ ਸਿਰਫ ਸੋਚੀਏ ਤਾਂ ਉਹਦਾ ਚੈਨਲ ਚੇਂਜ ਹੋ ਜਾਵੇ। ਲੇਕਿਨ ਉਹਨਾਂ ਨੇ ਇਹ ਬਣਦਾ ਵੇਖਿਆ, ਨਵੀਂ ਨਸਲ ਨੂੰ ਪੈਦਾਇਸ਼ੀ ਤੌਰ 'ਤੇ ਪਤਾ ਸੀ ਕਿ ਇਹ ਟੀਵੀ ਆ ਜਾਂ ਇਹ ਕੰਪਿਊਟਰ ਆ। ਸਰ ਇਹਦਾ ਹੱਲ ਕੀ ਹੈ? ਇਹਦਾ ਤੁਸੀਂ ਜਿਹੜਾ ਸਰਮਾਇਆਦਾਰਾਨਾ ਨਿਜ਼ਾਮ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਤਬਕਾ ਚਾਹੁੰਦਾ ਹੀ ਨਹੀਂ ਹੈਗਾ ਕਿ ਇਹ ਪੜ੍ਹੇ, ਇਹਦਾ ਹੱਲ ਕੋਈ ਤਹਿਰੀਕ ਜਾਂ ਕੋਈ ਜਿਹੜਾ ਹੈਗਾ ਕਿ ਇੱਕ ਵਿਚੋ ਦੇ ਮੁਤਾਬਕ ਕਿ ਤਿੰਨ ਟਰਾਈਐਂਗਲ ਹੁੰਦੀ ਹੈ ਕਿ ਸਭ ਤੋਂ ਪਹਿਲੇ ਕੋਈ ਵੀ ਕੌਮ ਪਹਿਲੇ ਉਹ ਬਰਬਰੀਅਤ ਕਰਦੀ ਹੈ, ਫਿਰ ਉਹ ਮੁਹੱਜ਼ਬ ਹੁੰਦੀ ਹੈ, ਫਿਰ ਉਹ ਜ਼ਵਾਲ ਵੱਲ ਜਾਂਦੀ ਹੈਗੀ। ਇਹਦੇ ਲਈ ਕੋਈ ਤਹਿਰੀਕ ਚਲਾਉਣੀ ਪਏਗੀ ਜਾਂ ਇਹਦੇ ਲਈ ਕੋਈ ਸਲੋਲੀ ਕੋਈ ਜਿਹੜਾ ਹੈਗਾ ਕੋਈ ਸ਼ਊਰ ਇੰਜੈਕਟ ਕੀਤਾ ਜਾਏਗਾ ਦਿਮਾਗਾਂ 'ਚ? ਇਹ ਕਿਸ ਤਰ੍ਹਾਂ ਅਸੀਂ ਜਿਹੜਾ ਹੈਗਾ ਕਿ ਇਸ ਸੋਚ ਨੂੰ ਖ਼ਤਮ ਕਰ ਸਕਦੇ ਹਾਂ, ਜਿਹੜੀ ਹੁਕਮਰਾਨਾ ਜਾਂ ਜਿਹੜੀ ਅਸੀਂ ਤਕਸੀਮ ਕਰ ਦਿੱਤੀ ਹੈਗੀ ਆ, ਤਬਕਾਤੀ ਤਕਸੀਮ ਕਰ ਦਿੱਤੀ ਹੈਗੀ, ਇਹ ਕਿੱਦਾਂ ਖ਼ਤਮ ਹੋ ਸਕਦਾ? ਚਲੋ ਇਹਦੇ ਵਿੱਚ ਸਭ ਤੋਂ ਪਹਿਲੇ ਤਾਂ ਜਿਹੜੀ ਹੈ ਨਾ ਕਿ ਸਾਡੀ ਸੋਚ, ਅਸੀਂ ਸ਼ਰਮਿੰਦਗੀ ਨਹੀਂ ਮਹਿਸੂਸ ਕਰਨੀ ਪੰਜਾਬੀ ਬੋਲਣ ਲੱਗਿਆ। ਨੰਬਰ 1 ਠੀਕ ਹੈ, ਸਾਨੂੰ ਕੋਈ ਸ਼ਰਮਸਾਰੀ ਨਹੀਂ, ਸਾਨੂੰ ਪੰਜਾਬੀ ਆਉਂਦੀ ਹੈ ਔਰ ਦੁਨੀਆ ਦੀਆਂ ਅਮੀਰ ਤਰੀਨ ਜ਼ਬਾਨਾਂ ਦੇ ਵਿੱਚੋਂ ਇੱਕ ਅਹਿਲੇ ਜ਼ਬਾਨ ਆ ਅਸੀਂ। ਠੀਕ, ਬਹੁਤ ਸਾਰੀਆਂ ਜ਼ਬਾਨਾਂ ਆ ਜਿਹੜੀਆਂ ਬੜਾ ਨਾਮ ਬਣਾ ਗਈਆਂ, ਉਹਨਾਂ ਦੇ ਕੋਲ ਆਪਣਾ ਕੁਝ ਵੀ ਹੈ ਨਹੀਂ, ਸਾਡੇ ਕੋਲ ਆਪਣਾ ਸਭ ਕੁਝ ਹੈਗਾ। ਠੀਕ ਹੈ। ਦੂਸਰੇ ਨੰਬਰ 'ਤੇ ਅਸੀਂ ਆਪਣੇ ਤੌਰ 'ਤੇ ਸਾਡੇ ਆਪਣਾ ਜਿਹੜਾ ਮਾਹੌਲ ਆ, ਸਾਡੇ ਲੈਵਲ ਦੇ ਲੋਕ, ਸਾਡੇ ਤਬਕੇ ਦੇ ਲੋਕ, ਅਸੀਂ ਇਹ ਸੋਚ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਦਾ ਰੱਖਣੀ ਕਿ ਭਾਈ ਸਾਡੇ ਨਾਲ ਧੋਖਾ ਹੋ ਰਿਹਾ। ਠੀਕ ਹੈ। ਸਭ ਤੋਂ ਪਹਿਲੇ ਤੇ ਅਗਰ ਕਿਸੇ ਦੇ ਨਾਲ ਕੋਈ ਧੋਖਾ ਹੋ ਰਿਹਾ ਹੁੰਦਾ ਨਾ, ਜਿਹਦੇ ਨਾਲ ਵੀ, ਉਹਨੂੰ ਉਦੋਂ ਪਤਾ ਲੱਗਦਾ ਜਦੋਂ ਹੋ ਚੁੱਕਿਆ ਹੁੰਦਾ। ਉਹ ਜਿਹੜੇ ਬੰਦੇ ਨੂੰ ਪਤਾ ਲੱਗ ਜਾਵੇ ਕਿ ਮੇਰੇ ਨਾਲ ਧੋਖਾ ਹੋ ਰਿਹਾ, ਉਹ ਤਾਂ ਧੋਖਾ ਖਾਂਦਾ ਹੀ ਨਹੀਂ। ਪਤਾ ਧੋਖਾ ਤੇ ਉਹੀ ਬੰਦਾ ਖਾਂਦਾ ਜਿਹਨੂੰ ਨਹੀਂ ਪਤਾ। ਪਹਿਲੇ ਇਸ ਚੀਜ਼ ਦੱਸਣਾ ਪੈਣਾ ਕਿ ਤੁਹਾਡੇ ਨਾਲ ਹੋ ਰਿਹਾ ਵਾ, ਸਾਨੂੰ ਦੱਸਣਾ ਪੈਣਾ। ਔਰ ਅਲਹਮਦੁਲਿਲਾ ਕਾਫੀ ਲੋਕ ਤੁਹਾਡੇ ਵਰਗੇ ਇਹ ਦੱਸ ਰਹੇ ਆ ਕਿ ਤੁਹਾਡੇ ਨਾਲ ਧੋਖਾ ਹੋ ਰਿਹਾ। ਤੀਸਰੇ ਨੰਬਰ 'ਤੇ ਅਸੀਂ ਇਹ ਕੋਸ਼ਿਸ਼ ਜਾਰੀ ਰੱਖਣੀ ਹੈ ਕਿ ਆਪਣੇ ਜਿਹੜੇ ਹੁਕਮਰਾਨ ਤਬਕਾ ਆ, ਉਹਨਾਂ ਦੇ ਕੰਨਾਂ ਦੇ ਵਿੱਚ ਇਹ ਤੀਲ ਮਾਰੀ ਜਾਈਏ। ਠੀਕ, ਕਿ ਸਾਨੂੰ ਪਤਾ ਤੁਸੀਂ ਕੀ ਕਰ ਰਹੇ ਆ, ਸਾਨੂੰ ਪਤਾ ਤੁਸੀਂ ਕੀ ਕਰ ਰਹੇ ਆ ਸਾਡੇ ਨਾਲ। ਇੱਕ ਹਾਲੀਵੁੱਡ ਦੀ ਮੂਵੀ ਸੀ, ਆਈ ਨਿਊ ਵਾਟ ਯੂ ਡਿਡ ਲਾਸਟ ਸੰਡੇ ਜਾਂ ਲਾਸਟ ਸਮਰ, ਮੈਨੂੰ ਪਤਾ ਤੁਸੀਂ ਪਿਛਲੇ ਸਾਲ ਗਰਮੀਆਂ ਦੇ ਵਿੱਚ ਕੀ ਕੀਤਾ ਸੀ। ਉਹ ਉਹਨਾਂ ਦਾ ਮੁਹਾਵਰਾ ਬਣ ਗਿਆ। ਅਸੀਂ ਉਹਨਾਂ ਨੂੰ ਵੀ ਦੱਸੀ ਜਾਣਾ ਕਿ ਫਿਰ ਦੂਸਰਾ ਜਿਹੜਾ ਸਾਡੇ ਸਭ ਤੋਂ ਵੱਡਾ ਇਹ ਹੁੰਦਾ ਕਿ ਅਗਰ ਕੋਈ ਬੰਦਾ ਖਲੂਸ ਦੇ ਨਾਲ ਵੀ ਸੋਚ ਰਿਹਾ ਨਾ ਕਿ ਮੈਂ ਕੋਈ ਕੰਮ ਕਰਾਂ, ਉਹਦੀਆਂ ਲੱਤਾਂ ਖਿੱਚੀਆਂ ਜਾਂਦੀਆਂ। ਠੀਕ, ਉਹਨੂੰ ਨਾ ਜੀ ਤੂੰ ਕਿਉਂ ਬਈ ਕੰਮ ਤੇਰਾ ਕਿਉਂ ਮਸਲਨ ਹੈਗਾ, ਤੂੰ ਤੇ ਫਲਾਣੇ ਜਿਹੜੇ ਹੈਗੇ ਗਰੁੱਪ ਦਾ ਬੰਦਾ ਆ, ਤੂੰ ਫਲਾਣੇ ਗਰੁੱਪ ਦਾ ਬੰਦਾ ਆ। ਉਸੇ ਤਰ੍ਹਾਂ ਜਿੱਦਾਂ ਡਿਵਾਈਡ ਐਂਡ ਰੂਲ, ਕਿ ਉਹ ਜਿਹੜੇ ਹਾਕਮ ਹੈਗੇ ਆ ਉਹ ਇੱਕ ਬੰਦੇ ਨੂੰ ਚੁੱਕ ਲੈਂਦੇ ਆ, ਦੂਏ ਨੂੰ ਗਿਰਾ ਦਿੰਦੇ ਆ,
ਫਿਰ ਕੁਛ ਟਾਈਮ ਵਾਸਤੇ ਜਦੋਂ ਉਹਦਾ ਨਾਮ ਪੈਦਾ ਹੁੰਦਾ ਉਹਨੂੰ ਗਿਰਾ ਦਿੰਦੇ ਆ, ਤੀਸਰੇ ਨੂੰ ਚੁੱਕ ਲੈਂਦੇ। ਠੀਕ। ਇਹਨਾਂ ਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਇਕੱਠੇ ਹੋਣਾ ਚਾਹੀਦਾ, ਜਿਹੜੇ ਕਾਮੇ ਆ, ਜਿਹੜੇ ਕੰਮ ਕਰਨ ਵਾਲੇ ਆ। ਅਸੀਂ ਜਿੰਨੇ ਮਰਜ਼ੀ ਅਸੀਂ ਬਣ ਜਾਈਏ ਨਾ, ਆਹ ਮਿਡਲ ਕਲਾਸੀਏ ਵੀ ਜੀ ਅਸੀਂ ਚੌਧਰੀ ਆ, ਅਸਲ ਦੇ ਵਿੱਚ ਅਸੀਂ ਕੰਮੀਆਂ 'ਚ ਹੀ ਗਿਣੇ ਜਾਂਦੇ ਹਾਂ। ਅਸੀਂ ਕੰਮ ਹੀ ਆ ਇਹਨਾਂ ਦੇ। ਸਾਨੂੰ ਕਈਆਂ ਨੂੰ ਤਾਂ ਅਹਿਸਾਸ ਹੈਗਾ ਕਿ ਅਸੀਂ ਇਹਨਾਂ ਵਾਸਤੇ ਕੰਮ ਕਰ ਰਹੇ ਹਾਂ, ਕਈਆਂ ਨੂੰ ਹੈ ਨਹੀਂ। ਇੱਕ ਦੂਸਰੇ ਨੂੰ ਅਹਿਸਾਸ ਦਿਲਾਉਣਾ ਪੈਣਾ ਕਿ ਸਾਨੂੰ ਵਰਤਿਆ ਜਾ ਰਿਹਾ, ਸਾਨੂੰ ਯੂਜ਼ ਕੀਤਾ ਜਾ ਰਿਹਾ ਟਿਸ਼ੂ ਦੀ ਤਰ੍ਹਾਂ, ਤੇ ਔਰ ਉਹਦੇ ਵਾਸਤੇ, ਉਹਨੂੰ ਯੂਜ਼ ਕਰਨ ਵਾਸਤੇ ਸਾਨੂੰ ਇਲਿਟਰੇਟ ਰੱਖਿਆ ਜਾ ਰਿਹਾ, ਸਾਨੂੰ ਅਨਪੜ੍ਹ ਰੱਖਿਆ ਜਾ ਰਿਹਾ। ਇਹ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਕਿ ਫਲਾਣਾ ਮੁੰਡਾ BA ਕਰ ਗਿਆ, ਮੈਂ BA ਕਰ ਲਿਆ, ਮੈਂ ਬਾਹਰ ਚਲਾ ਗਿਆ ਇੱਕ ਨੌਕਰੀ ਕਰਨ ਵਾਸਤੇ, ਵੈਸੇ ਹੀ ਸ਼ੌਕੀਆ ਤੌਰ 'ਤੇ ਮੈਂ ਚਲਾ ਗਿਆ ਕਿ ਜੀ ਮੈਂ ਬਾਹਰ ਜਾਣਾ। ਮੈਨੂੰ ਇਹ ਨਹੀਂ ਸੀ ਪਤਾ ਕਿ ਫੈਕਸ ਮਸ਼ੀਨ ਕੰਮ ਕਿੱਦਾਂ ਕਰਦੀ ਹੈ। ਇੱਕ ਮਾਈਂਡ ਦੇ ਵਿੱਚ ਸੈੱਟ ਸੀ ਕਿ ਇਹਦੇ ਇੱਧਰੋਂ ਦੀ ਕਾਗਜ਼ ਪਾਈਦਾ ਤੇ ਉੱਧਰੋਂ ਜਾ ਕੇ ਨਿਕਲਦਾ। ਇਹੀ ਸੋਚ ਸੀ ਕਿ ਇਹ ਇੱਥੋਂ ਪਾਉਣਾ ਤੇ ਉੱਧਰੋਂ ਜਾ ਕੇ, ਇਹ ਨਹੀਂ ਸੀ ਮੈਨੂੰ ਪਤਾ ਕਿ ਇਹਦਾ ਪ੍ਰਿੰਟ ਆਊਟ ਉੱਧਰ ਜਾ ਕੇ ਨਿਕਲਣਾ। ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਅਸੀਂ ਦੇਖੀ ਹੀ ਨਹੀਂ, ਨਾ ਕੋਈ ਸਾਡੇ ਜਾਣਨ ਵਾਲੇ ਦੇ ਕਿਸੇ ਦਫ਼ਤਰ ਦੇ ਵਿੱਚ ਪਈ ਸੀ। ਇਹ 25 ਸਾਲ ਪੁਰਾਣੀ ਗੱਲ। ਸਾਡੇ ਹੁਣ ਵੀ ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ ਕਿ ਜੀ ਉਹ ਕੀ ਹੁੰਦੀ ਸੀ। ਇਸੇ ਤਰ੍ਹਾਂ ਹੀ ਜਿਹੜੀਆਂ ਚੀਜ਼ਾਂ ਦਾ ਸਾਨੂੰ ਕਿ ਜੀ ਇੰਨਾ ਕਿ ਇਹਨਾਂ ਨੂੰ ਦੱਸ ਦਿਓ ਕਿ ਇਹ ਸਾਡੇ ਕੰਮ ਕਰਦੇ ਰਹਿਣ, ਮੁਨਸ਼ੀਗਿਰੀ ਕਰਦੇ ਰਹਿਣ। ਸਾਨੂੰ ਮੈਕਸੀਮਮ ਮੁਨਸ਼ੀ ਬਣਾਇਆ ਜਾਂਦਾ ਹੈ। ਅਸੀਂ CSS ਵੀ ਕਰ ਲੈਂਦੇ ਹਾਂ ਨਾ, ਤੇ ਸੈਕਸ਼ਨ ਅਫਸਰ ਤੋਂ ਉੱਪਰ ਨਹੀਂ ਜਾਂਦੇ। ਕੋਈ ਮਸਲਨ ਇੱਕ ਮਾਈ ਦਾ ਲਾਲ, ਔਰ ਉਹ ਵੀ ਜੇ ਉਹ ਸੋਚ ਰਿਹਾ ਕਿ ਜੀ ਮੈਂ ਤਰੱਕੀ ਕਰ ਲਈ ਹੈ, ਉਹ ਗਲਤ ਸੋਚ ਰਿਹਾ। ਉਹਨੂੰ ਤਰੱਕੀ ਦਿੱਤੀ ਗਈ ਆ, ਉਹਦੇ ਕੋਲੋਂ ਆਪਣੇ ਕੰਮ ਲੈਣੇ, ਉਹਨੂੰ ਤਾਂ ਪਤਾ ਹੀ ਨਹੀਂ ਮੈਂ ਕਿਉਂ ਤਰੱਕੀ ਕਰ ਗਿਆ। ਐਵੇਂ ਹੀ ਉਹਨਾਂ ਦੇ ਪਿੰਡ ਢੋਲ ਵੱਜਣ ਡਏ, ਉਹਨੂੰ ਤਾਂ ਪਤਾ ਹੀ ਨਹੀਂ ਵੀ ਤੈਨੂੰ ਕਿਉਂ ਤਰੱਕੀ ਦਿੱਤੀ ਗਈ ਹੈ। ਤੇਰੇ ਕੋਲੋਂ ਤਾਂ ਉਹਨਾਂ ਨੇ ਉਹ ਸੋਚਿਆ ਹੋਇਆ, ਪਲਾਨ ਕੀਤਾ ਹੋਇਆ ਵੀ ਤੂੰ ਇਹ ਕੰਮ ਕਰਨੇ ਆ ਤੇ ਇਸ ਤੋਂ ਤੈਨੂੰ ਤਰੱਕੀ ਦਿੱਤੀ ਗਈ ਹੈ। ਸਾਡੇ ਜਿਹੜੇ ਪੋਲੀਟੀਸ਼ੀਅਨਸ ਹੈ, ਸਾਡੇ ਜਿਹੜੇ ਕਰਪਟ ਅਸ਼ਰਾਫੀ ਆ, ਉਹ ਇੱਕ ਟਰਮੀਨਾਲੋਜੀ ਆ ਉਹਨਾਂ ਦੀ, ਟਰਮ ਕਹਿ ਲਓ ਕਿ ਉਹ ਕਹਿੰਦੇ ਯਾਰ ਕੋਈ ਬੰਦਾ ਤਾਂ ਦੇ ਨਸਲੀ ਜਿਹਾ, ਕੀ ਕਰਨਾ ਯਾਰ, ਬੰਦਾ ਇੱਕ ਚਾਹੀਦਾ ਕਿਸੇ ਕੰਮ ਲਾਉਣਾ ਹੈ, ਉਹ ਮੇਰਾ ਕੰਮ ਸੰਭਾਲੇਗਾ। ਕਹਿੰਦੇ ਆ ਨਸਲੀ ਜਿਹਾ ਬੰਦਾ ਦੇ ਕੋਈ ਸਾਡੇ ਚੋਂ ਕੱਢ ਕੇ, ਤੇ ਉਹ ਕਹਿੰਦਾ ਮੈਂ ਭੇਜਾਂਗਾ। ਉਹ ਨਸਲੀ ਬੰਦੇ ਨੂੰ ਇਹ ਨਹੀਂ ਪਤਾ ਵੀ ਉਹਦੀ ਕਿਹੜੀ ਨਸਲ ਜਿਹੜੀ ਹੈਗੀ ਆ, ਉਹਨੂੰ ਕੀ ਕਰਨਾ ਆ, ਕਿੱਥੇ ਇਸਤੇਮਾਲ ਕਰਨਾ ਉਹਨਾਂ ਨੇ, ਕਿੱਥੇ ਉਹਨਾਂ ਨੇ ਵੇਚਣਾ ਆ, ਕਿੱਥੇ ਉਹਦਾ ਮੁੱਲ ਤਾਰਨਾ ਆ, ਕਿੱਥੋਂ ਉਹਨੂੰ ਬਚਾਉਣਾ ਆ, ਕਿੱਥੋਂ ਉਹਨੂੰ ਕੱਢਣਾ ਆ। ਅੱਜ ਇਹਨਾਂ ਲੋਕਾਂ ਦੇ ਅਕਾਊਂਟਾਂ ਦੇ ਵਿੱਚੋਂ ਪੈਸੇ ਨਿਕਲ ਰਹੇ ਆ ਨਾ, ਜਿਹੜੇ ਨਸਲੀ ਜਿਹੇ ਬੰਦੇ ਆਪਣੇ ਰੈਫਰੈਂਸ ਵਾਲਿਆਂ ਕੋਲੋਂ ਮੰਗੇ ਸੀ ਕਿ ਜੀ ਦੇ ਯਾਰ ਕੋਈ। ਸਾਨੂੰ ਇਸੇ ਹੀ ਚੱਕਰ 'ਚ ਰੱਖਿਆ ਗਿਆ ਆ। ਉਹ ਨਸਲੀ ਬੰਦੇ ਨੂੰ ਬੜਾ ਵੀ ਜੀ ਮੈਨੂੰ ਤੇ ਸੱਦ ਕੇ ਉਹਨਾਂ ਨੇ ਕਿਹਾ ਜੀ ਕੰਮ ਸਾਰਾ ਮੈਂ ਹੀ ਸਾਂਭਦਾ। ਉਹਨੂੰ ਇਹ ਨਹੀਂ ਪਤਾ ਵੀ ਮੈਂ ਕਿਉਂ ਸਾਂਭਦਾ, ਤੈਨੂੰ ਕਾਹਤੋਂ ਦਿੱਤਾ ਹੋਇਆ ਐਡਾ ਕੰਮ। ਸਹੀ ਪੈਗਾਮ ਕੀ ਮੈਸੇਜ ਦੋਗੇ ਇਸ ਪ੍ਰੋਗਰਾਮ ਦੇ ਜ਼ਰੀਏ, ਇਸ ਪਲੇਟਫਾਰਮ ਦੇ ਜ਼ਰੀਏ? ਤੁਸੀਂ ਆਮ ਬੱਚਿਆਂ ਨੂੰ, ਸਾਡੀ ਨਵੀਂ ਨਸਲ ਨੂੰ, ਮੈਂ ਕਹਾਂਗਾ ਤੁਸੀਂ ਮਿਡਲ ਕਲਾਸ ਤੇ ਲੋਅਰ ਕਲਾਸ ਦੀ ਗੱਲ ਕੀਤੀ ਹੈ, ਤੁਸੀਂ ਕੀ ਪੈਗਾਮ ਦੇਵੋਗੇ ਇਹਨਾਂ ਦੋਨਾਂ ਕਲਾਸਾਂ ਨੂੰ? ਅਸਲ ਦੇ ਵਿੱਚ ਮੈਂ ਥੋੜ੍ਹੀ ਜਿਹੀ ਗੱਲ ਕਲਚਰ 'ਤੇ ਕਰਨਾ ਚਾਹ ਰਿਹਾ ਸੀ। ਜੀ ਬਿਲਕੁਲ। ਸਾਡਾ ਕਲਚਰ ਜਿਹੜਾ ਉਹ ਮਜ਼ਹਬ ਤੋਂ ਪੁਰਾਣਾ ਹੈ। ਠੀਕ ਹੈ। ਸਾਡੇ ਪੰਜਾਬ ਦੇ ਵਿੱਚ ਆਏ ਦੋਨਾਂ ਮਜ਼ਹਬਾਂ ਤੋਂ ਪੁਰਾਣਾ ਸਾਡਾ ਕਲਚਰ ਹੈ। ਠੀਕ। ਔਰ ਇੱਧਰ ਨੂੰ ਬੜੇ ਬੜੇ ਹਾਕਮ ਨੱਸ ਕੇ ਆਏ। ਉਹ ਸੋਨੇ ਦੀ ਚਿੜੀਆ ਵਾਲੇ ਪਾਸੇ ਵੀ ਆਉਂਦੇ ਸੀ ਤੇ ਦਿੱਲੀ ਆਉਂਦੇ ਸੀ। ਉਹ ਹਿੰਦੁਸਤਾਨ ਨੂੰ ਸੋਨੇ ਦੀ ਚਿੜੀਆ ਕੋਈ ਉਹ ਬੰਗਾਲ ਵਾਸਤੇ ਜਾਂ ਉਹ ਬੰਬੇ ਵਾਸਤੇ ਜਾਂ ਉਹ ਕੇਰਲਾਈਨ ਸਟੇਟਸ ਵਾਸਤੇ ਨਹੀਂ ਸੀ, ਇਹ ਪੰਜਾਬ ਹੀ ਸੀ ਸੋਨੇ ਦੀ ਚਿੜੀਆ। ਪੰਜਾਬ ਸੋਨੇ ਦੀ ਚਿੜੀਆ। ਠੀਕ ਹੈ। ਪੰਜਾਬ ਤੇ ਆਏ ਆ ਨਾ,
ਇਹ ਸਾਡਾ ਕਲਚਰ ਜ਼ਿੰਦਾ ਰਿਹਾ। ਠੀਕ ਹੈ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੂੰ ਪਤਾ ਕਿ ਮਾਸੀ ਦਾ ਪੁੱਤ ਜਿਹੜਾ ਨਾ ਉਹ ਮਸੇਰ ਹੁੰਦਾ, ਉਹ ਕਜ਼ਨ ਨਹੀਂ ਹੁੰਦਾ। ਕਜ਼ਨ ਨੇ ਸਾਡੇ ਰਿਸ਼ਤੇ ਖਤਮ ਕਰ ਦਿੱਤੇ, ਆਂਟੀ ਨੇ ਸਾਡੇ ਰਿਸ਼ਤੇ ਖਤਮ ਕਰ ਦਿੱਤੇ, ਅੰਕਲ ਨੇ ਸਾਡੇ ਰਿਸ਼ਤੇ ਖਤਮ ਕਰ ਦਿੱਤੇ ਜੀ। ਸਾਡੀ ਮਾਸੀ ਮਾਂ ਵਰਗੀ ਮਾਂ ਸੀ, ਮਾਸੀ, ਸਾਡਾ ਚਾਚਾ, ਤਾਇਆ, ਮਾਮਾ, ਫੁੱਫੜ, ਇਹ ਸਾਰੇ। ਫਿਰ ਇੱਕ ਚੀਜ਼ ਜਿਹੜੀ ਮੈਂ ਬਾਹਰ ਵੀ ਨੋਟ ਕੀਤੀ ਔਰ ਮੈਂ ਇੱਥੇ ਵੀ ਨੋਟ ਕੀਤੀ ਹੈ, ਜਿਹੜੀ ਹਯਾ ਪੰਜਾਬਣ ਦੀ ਅੱਖ ਦੇ ਵਿੱਚ ਹੈ, ਉਹ ਦੁਨੀਆ ਦੀ ਕਿਸੇ ਔਰਤ ਦੇ ਅੱਖ ਦੇ ਵਿੱਚ ਹੈ ਨਹੀਂ। ਤੇ ਅਸੀਂ ਇਹ ਚੀਜ਼ਾਂ ਦੇ ਵਾਰਸ ਹਾਂ। ਸਾਡੇ ਕੋਲ ਬਹੁਤ ਕੁਛ ਆ, ਸਾਡੇ ਕੋਲ ਬਹੁਤ ਕੁਛ ਖੋਹ ਹੋਣ ਦੇ ਬਾਵਜੂਦ ਬਹੁਤ ਕੁਛ ਆ। ਅਸੀਂ ਉਹਨੂੰ ਜ਼ਿੰਦਾ ਰੱਖਣ ਵਾਸਤੇ ਇੱਕ ਦੂਸਰੇ ਦਾ ਸਾਥ ਦੇਣਾ। ਠੀਕ ਹੈ। ਔਰ ਉਹਨੂੰ ਜ਼ਿੰਦਾ ਰੱਖਣ ਵਾਸਤੇ ਜਿੰਨੀ ਦੇਰ ਤੱਕ ਮੇਰੇ ਕੋਲ, ਮੈਂ ਖ਼ਾਬ ਦੇ ਵਿੱਚ ਜਲੰਧਰ ਵੇਖਿਆ ਹੋਇਆ, ਮੈਂ ਗੱਲਾਂ ਹੀ ਇੰਨੀਆਂ ਸੁਣੀਆਂ ਆਪਣੇ ਦਾਦੇ ਕੋਲੋਂ, ਆਪਣੇ ਵਾਲਦ ਸਾਹਿਬ ਕੋਲੋਂ, ਜਿਹੜੇ ਇੰਡੀਆ ਤੋਂ ਮਾਈਗ੍ਰੇਟ ਹੋ ਕੇ ਆਏ ਸੀ। ਲਾਸ਼ੌਰ 'ਚ ਸ਼ਾਮਲ ਹੋ ਗਏ, ਮੇਰੇ ਬਲੱਡ ਦੇ ਵਿੱਚ ਸ਼ਾਮਲ ਆ ਕਿ ਉਹ ਸਾਡਾ ਉੱਥੇ ਖੂਹ ਹੁੰਦਾ ਸੀ। ਖੂਹ ਪਾਕਿਸਤਾਨ ਦੇ ਵਿੱਚ ਆ ਕੇ ਨਾ ਉਹ ਚੱਲਦੇ ਰਹੇ ਤੇ ਨਾ ਕਿਸੇ ਨੇ ਵੇਖਿਆ ਵੀ ਹੋਊਗਾ, ਸਟਾਰਟ ਦੇ ਵਿੱਚ ਵੇਖਿਆ। ਤੇ ਉੱਥੇ ਤਕੀਆ ਹੁੰਦਾ ਸੀਗਾ, ਬੋਰਡ ਹੁੰਦੇ ਸੀ, ਉੱਥੇ ਮੀਆਂ ਵਜ਼ੀਰ ਸ਼ਾਹ ਦਾ ਡੇਰਾ ਹੁੰਦਾ ਸੀ, ਦਰਬਾਰ ਹੁੰਦਾ ਸੀ। ਉਹ ਇੰਜ ਸਾਡਾ ਘਰ ਸੀ, ਨਾਲ ਉਹ ਚਮਾਰਾਂ ਦੀ ਹੱਟੀ ਸੀ। ਤੇ ਉਹ ਸਾਰੇ ਦਾ ਸਾਰਾ ਜਿਹੜਾ ਨਾ ਮੈਨੂੰ ਬੜਾ ਜ਼ਬਾਨੀ ਯਾਦ ਹੈ। ਤੇ ਮੈਂ ਮੇਰੀ ਅੰਮਾ ਜੀ ਉਦਾਸ ਹੋ ਜਾਣ ਨਾ ਕਿਸੇ ਵੇਲੇ, ਤੇ ਮੈਂ ਉਹਨਾਂ ਦੇ ਨਾਲ ਉਹ ਦੇਸ਼ ਦੀਆਂ ਗੱਲਾਂ ਸ਼ੁਰੂ ਕਰ ਲੈਂਦਾ। ਉਹ ਬੜੇ ਹੁਸ਼ਾਸ਼ ਐਕਟਿਵ ਹੋ ਜਾਂਦੇ, ਖੁਸ਼ ਹੋ ਜਾਂਦੇ ਆ ਕਿ ਉਹਨਾਂ ਨੂੰ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਆ ਕਿ ਤੁਸੀਂ ਆਪਣੀ ਵਾਲਦਾ ਵਾਸਤੇ ਅਗਰ ਕੋਈ ਗਿਫਟ ਉਹਨਾਂ ਨੂੰ ਦੇਣਾ ਨਾ, ਤਾਂ ਉਹਨਾਂ ਨੂੰ ਚੱਕ ਕੇ ਜਿਹੜੀ ਉਹਨਾਂ ਦੀ ਕੋਈ ਬਚਪਨ ਦੀ ਸਹੇਲੀ ਆ ਉਹਦੇ ਕੋਲ ਲਿਜਾ ਕੇ ਬਿਠਾ ਦਿਓ। ਇਹ ਤੋਂ ਵਧੀਆ ਗਿਫਟ ਉਹਨਾਂ ਨੂੰ ਕੋਈ ਨਹੀਂ ਦੇ ਸਕਦੇ ਤੁਸੀਂ। ਔਰ ਮੈਂ ਕਦੀ ਇੰਜ ਕਰਦਾ ਕਿ ਅੰਮਾ ਚਲੀਏ, ਗੱਡੀ 'ਚ ਬੈਠੋ, ਉਹ ਜਾ ਕੇ ਬਿਠਾ ਦੇਣਾ ਉਹਨਾਂ ਦੀ ਪਿੰਡ ਜਿਹੜੀ ਕੋਈ ਸਹੇਲੀ ਸੀ ਬਚਪਨ ਦੀ, ਕੋਈ ਇੰਡੀਆ ਤੋਂ ਮਾਈਗ੍ਰੇਟ ਹੋਈ ਆਈ। ਤੁਸੀਂ ਹੁਣ ਗੱਲਾਂ ਕਰੋ, ਮੈਂ ਜ਼ਰਾ ਮੁੰਡਿਆਂ ਦੇ ਨਾਲ ਫਿਰ ਤੁਰ ਕੇ ਆ ਕੇ ਤੁਹਾਨੂੰ ਵਾਪਸ ਲੈ ਜਾਵਾਂਗਾ। ਤੇ ਬੜਾ ਖੁਸ਼ ਹੁੰਦੇ ਆ ਉਹ, ਆਪਸ ਦੇ ਵਿੱਚ ਆਪਣੀਆਂ ਉਹ ਗੱਲਾਂ ਕਰ ਰਹੇ ਆ ਜਿਹੜੀਆਂ ਹੁਣ ਨਹੀਂ ਹੁੰਦੀਆਂ। ਅਸਲ 'ਚ ਉਹ ਸਾਡੇ ਬੱਚਿਆਂ ਦੇ ਨਾਲ ਜਿਹੜੀਆਂ ਗੱਲਾਂ ਉਹ ਕਰਨੀਆਂ ਚਾਹ ਰਹੇ ਆ ਨਾ, ਇਹਨਾਂ ਨੂੰ ਉਹਨਾਂ ਦਾ ਪਤਾ ਹੀ ਨਹੀਂ, ਇੰਟਰਸਟ ਹੀ ਕੋਈ ਨਹੀਂ, ਦਿਲਚਸਪੀ ਕੋਈ ਨਹੀਂ। ਉਹ ਚਾਹੁੰਦੇ ਆ ਕਿ ਉਹ ਅਸਲ ਦੇ ਵਿੱਚ 47 ਦੇ ਵਿੱਚ ਆ ਕੇ ਨਾ ਉਹਨਾਂ ਦੇ ਜਜ਼ਬਾਤ ਜਾਂ ਉਹਨਾਂ ਦੀ ਸੋਚ ਜਿਹੜੀ ਉੱਥੇ ਉਹ ਛੱਡਿਆ ਏ, ਅੱਗੇ ਆ ਕੇ ਉਹ ਜਿਹੜਾ ਪੰਪ ਨਹੀਂ ਸਕੀ, ਉਹਨਾਂ ਨੂੰ ਉੱਥੇ ਤਾਲਾ ਲੱਗ ਗਿਆ, ਉੱਥੇ ਹੀ ਸਭ ਕੁਝ ਉਹਨਾਂ ਦਾ ਰਹਿ ਗਿਆ। ਉਹ ਮਰਦੇ ਦਮ ਤੱਕ ਸਾਡੇ ਬਾਬੇ ਵੀ ਤੇ ਮਾਈਆਂ ਉਹਨੂੰ ਲੱਭਦੇ ਰਹੇ। ਉਹ ਜਿਹੜੇ ਚਲੇ ਗਏ ਉਹ ਲੱਭਦੇ ਚਲੇ ਗਏ, ਜਿਹੜੇ ਹੈਗੇ ਆ ਉਹ ਲੱਭਦੇ ਆ, ਲੇਕਿਨ ਉਹਨਾਂ ਨੂੰ ਲੱਭ ਨਹੀਂ ਰਿਹਾ। ਫਿਰ ਉਹਨਾਂ ਟਾਪਿਕਸ ਨੂੰ ਡਿਸਕਸ ਕਰਦੇ ਆ। ਉਹ ਫਲਾਣੇ ਅੰਬਰਸਰੀਏ ਤੇ ਫਲਾਣੇ ਉਹਨਾਂ ਦੇ ਵਾਸਤੇ ਬੜਾ ਹੋਣਾ ਯਾਦ ਕਰਦੇ ਰਹਿੰਦੇ ਆ ਉਹਨਾਂ ਨੂੰ, ਲੇਕਿਨ ਉਹ ਨਹੀਂ ਲੱਭਦਾ ਤੇ ਫਿਰ ਉਹ ਉਦਾਸ ਹੋ ਜਾਂਦੇ। ਜਦੋਂ ਉਦਾਸ ਹੋ ਜਾਣ ਤਾਂ ਫਿਰ ਉਹਨਾਂ ਨੂੰ ਮੈਂ ਇੰਨੀ ਹਿੰਮਤ ਰੱਖਦਾ ਕਿ ਮੈਂ ਆਪਣੀ ਵਾਲਦਾ ਦੇ ਨਾਲ ਗੱਲਾਂ ਕਰਾਂ, ਉਹਨਾਂ ਦੇ ਬਾਰੇ, ਉਹਨਾਂ ਦੇ ਜੋ ਸੋਚਦੇ ਆ ਉਹਨਾਂ ਦੇ ਬਾਰੇ, ਜਾਂ ਕਿਸੇ ਐਸੇ ਬੰਦੇ ਦੇ ਕੋਲ, ਐਸੀ ਉਹਨਾਂ ਦੀ ਸਹੇਲੀ ਦੇ ਕੋਲ ਲੈ ਜਾਵਾਂ ਜਿਨ੍ਹਾਂ ਨਾਲ ਉਹ ਆਪਣਾ ਯਾਦ ਕਰਨ ਆਪਣੀਆਂ ਪੁਰਾਣੀਆਂ ਗੱਲਾਂ। ਔਰ ਅਕਸਰ ਇਹ ਬਜ਼ੁਰਗ ਵੀ ਸਾਡੇ ਬਾਬਾ ਜੀ, ਦਾਦਾ ਜੀ, ਅੰਮੀ ਜੀ, ਇਹਨਾਂ ਨੇ ਉਹ ਗੱਲਾਂ ਇੰਨੀ ਵਾਰੀ ਸਾਨੂੰ ਸੁਣਾਤੀਆਂ, ਦੁਹਰਾਤੀਆਂ ਕਿ ਸਾਨੂੰ ਤਾਂ ਪਤਾ ਉਸ ਗੱਲ ਦਾ, ਲੇਕਿਨ ਉਹਨਾਂ ਨੂੰ ਭੁੱਲ ਜਾਂਦਾ ਆ ਕਿ ਮੈਂ ਗੱਲ ਪਹਿਲੇ ਸੁਣਾਈ ਸੀ ਜਾਂ ਨਹੀਂ ਸੀ ਸੁਣਾਈ। ਉਹ ਫਿਰ ਸੁਣਾ ਦਿੰਦੇ। ਔਰ ਮੈਂ ਹਮੇਸ਼ਾ ਉਨੇ ਹੀ ਹਮਾਕ ਦੇ ਨਾਲ ਸੁਣਦਾ
ਹਾਂ ਕਿ ਇਹ ਗੱਲ ਮੈਂ ਪਹਿਲੀ ਵਾਰੀ ਸੁਣ ਪਹਿਲੀ ਰਿਹਾ, ਵਾਰ ਸਰ ਕਿਉਂਕਿ ਮੈਨੂੰ ਪਤਾ ਕਿ ਮੇਰੇ ਬੱਚਿਆਂ ਦੇ ਵਿੱਚੋਂ ਕਿਸੇ ਨੇ ਨਹੀਂ ਸੁਣਨੀ ਇਹਨਾਂ ਦੀ, ਨਾ ਉਹ ਸੁਣਦੇ ਆ। ਉਹ ਹੁਣ ਤੇ ਇੱਕ ਆ ਜਿਹੜਾ ਖਿਡੌਣਾ ਆ ਗਿਆ ਆ, ਉਹ ਸਾਰਿਆਂ ਨੂੰ ਹੀ ਕੱਟ-ਕੁੱਟ ਗਿਆ, ਉਹਨੇ ਖਤਮ ਕਰ ਦਿੱਤੇ ਰਿਲੇਸ਼ਨ ਹੀ, ਰਿਸ਼ਤੇ ਹੀ ਖਤਮ ਕਰ ਦਿੱਤੇ। ਲਾਗੇ ਸਾਰੇ ਬੈਠੇ ਆਪਣੇ ਆਪਣੇ ਮੋਬਾਈਲ ਲੈ ਕੇ। ਆ ਮੈਂ ਪਹਿਲੀ ਨਸ਼ਿਸਤ ਦੇਖੀ ਆ, ਔਰ ਟਾਈਮ ਇੰਨਾ ਬੈਠੇ ਰਹੇ ਅਸੀਂ, ਮੋਬਾਈਲ ਨਹੀਂ ਕਿਸੇ ਨੇ ਵੀ ਦੇਖਿਆ। ਇਹਨੇ ਤਾਂ ਖਾਣਾ ਖਾਣ ਹੋਟਲ ਗਏ ਆ, ਆਪਣਾ ਆਪਣਾ ਮੋਬਾਈਲ ਜੀ ਨਹੀਂ ਦਿੱਤਾ, ਖਾਣਾ ਸਾਹਮਣੇ ਨਹੀਂ ਆਉਂਦਾ, ਆਪਣਾ ਆਪਣਾ ਮੋਬਾਈਲ ਫੜ ਕੇ ਬੈਠੇ ਆ। ਤੇ ਸਾਡਾ ਜਿਹੜੀ ਰਹਿਤਲ ਆ ਨਾ, ਉਹ ਨਹੀਂ ਮਰਨ ਲੱਗੀ। ਠੀਕ। ਜਿੰਨੀ ਦੇਰ ਤੱਕ ਅਸੀਂ ਹੈਗੇ ਆ ਨਾ, ਤੇ ਜਿਹੜੇ ਲੋਕ ਕੰਮ ਕਰ ਰਹੇ ਆ, ਬੜਾ ਲੋਕ ਕੰਮ ਕਰ ਰਹੇ, ਬੜੇ ਲੋਕਾਂ ਨੂੰ ਚਾਅ ਆ, ਔਰ ਬੜੇ ਹੀ ਮਸਲਨ ਆਦਰਯੋਗ, ਇੱਜ਼ਤਾਂ ਸ਼ਰਮਾਂ ਵਾਲੇ ਲੋਕ, ਮਿਹਨਤੀ ਲੋਕ, ਕਾਮੇ ਲੋਕ, ਇਹ ਜਿੰਨੀ ਦੇਰ ਤੱਕ ਕੰਮ ਕਰ ਰਹੇ ਆ, ਔਰ ਜਿੰਨੀ ਦੇਰ ਤੱਕ ਉੱਥੇ ਰੇਡੀਓ 'ਤੇ, ਸਾਡੇ ਮੋਬਾਈਲ ਦੀ ਸਕਰੀਨ 'ਤੇ ਉਹ ਗਾਣਾ ਵੱਜਦਾ ਕਿ ਮੇਰੀ ਲੱਗਦੀ ਕਿਸੇ ਨੇ ਨਾ ਵੇਖੀ ਤੇ ਟੁੱਟਦੀ ਨੂੰ ਜੱਗ ਜਾਣਦਾ, ਉਨੀ ਦੇਰ ਤੱਕ ਸਾਡਾ ਪੰਜਾਬੀ ਨਾ ਕਲਚਰ ਮਰਨਾ, ਨਾ ਜ਼ਬਾਨ ਮਰਨਾ। ਬਹੁਤ ਸ਼ੁਕਰੀਆ ਸਰ, ਬੜੀ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਸਾਨੂੰ। ਇਹ ਤੇ ਬਹੁਤ ਸਾਰਾ ਇੱਕ ਕਲਚਰ ਜਿਹੜਾ ਸਾਡਾ ਹਕੀਕੀ ਕਲਚਰ ਸੀ, ਉਹਨੂੰ ਤੁਸੀਂ ਖੁੱਲ੍ਹ ਕੇ ਅੱਜ ਬਿਆਨ ਕੀਤਾ, ਤੇ ਇਹਦੇ ਵਾਸਤੇ ਤੁਹਾਡੇ ਬਹੁਤ ਮਸ਼ਕੂਰ ਹਾਂ। ਬਹੁਤ ਜ਼ਿਆਦਾ ਸ਼ੁਕਰੀਆ। ਬਹੁਤ ਸ਼ੁਕਰੀਆ।